ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਹਰਜੋਤ ਸਿੰਘ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਅੱਜ ਦੀ ਇਹ ਬਹੁਤ ਵੱਡੀ ਬ੍ਰੇਕਿੰਗ ਨਿਊਜ਼ 16 ਜੂਨ ਦਾ ਇਹ ਦਿਨ ਆ, 2024 ਦਿਨ ਐਤਵਾਰ ਆ ਤੇ ਹੁਣੇ ਜਿਹੜੀ ਇਹ ਬ੍ਰੇਕਿੰਗ ਨਿਊਜ਼ ਆ ਰਹੀ ਆ, ਗੁਰਪਤਵੰਤ ਸਿੰਘ ਪੰਨੂ ਸਿੱਖ ਫਾਰ ਜਸਟਿਸ ਦੇ ਜਨਰਲ ਕੌਂਸਲ ਦੀ ਮਰਡਰ ਦੇ ਪਲਾਟ ਦੇ ਵਿੱਚ ਜਿਹੜਾ ਹਿਟਮੈਨ ਹਾਇਰ ਕੀਤਾ ਸੀ ਜਿਸ ਬੰਦੇ ਨੇ, ਨਿਖਿਲ ਗੁਪਤਾ ਨੇ, ਉਸ ਨੂੰ ਅਮਰੀਕਾ ਦੇ ਵਿੱਚ ਲੈ ਆਂਦਾ ਗਿਆ ਆ। ਅਮਰੀਕਾ ਨੇ ਉਸ ਦੀ ਹਵਾਲਗਿਰੀ ਲੈ ਲਈ ਆ। ਚੈੱਕ ਰਿਪਬਲਿਕ ਦੇ ਵਿੱਚ ਪਿਛਲੇ ਸਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦ CIA FBI ਨੇ ਉਸ ਨੂੰ ਲਾਲਚ ਦੇ ਕੇ ਚੈੱਕ ਰਿਪਬਲਿਕ 'ਚ ਲੈ ਕੇ ਆਂਦਾ। ਉਸ ਤੋਂ ਬਾਅਦ ਦੇ ਵਿੱਚ ਜਹਾਜ਼ ਤੋਂ ਉਤਰਦਿਆਂ ਹੀ ਉਸ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਕਈ ਕੁਛ ਹੋਇਆ, ਕਈ ਕੇਸ ਹੋਏ। ਪਿਛਲੇ ਮਹੀਨੇ ਮਈ ਦੇ ਵਿੱਚ ਚੈੱਕ ਰਿਪਬਲਿਕ ਦੀ ਜਿਹੜੀ ਅਦਾਲਤ ਆ ਉਸਨੇ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਸੀ ਵੀ ਇਸ ਦੀ ਹਵਾਲਗਿਰੀ ਦੇ ਵਿੱਚ ਕੋਈ ਰੁਕਾਵਟ ਨਹੀਂ ਆ। ਇਸ ਨੇ ਬੀਫ ਦੀ, ਪੌਰਕ ਦੀ, ਹੋਰ ਪਤਾ ਨਹੀਂ ਕਿੰਨਾ ਕੁਛ ਜਿਹੜਾ ਇਸ ਬੰਦੇ ਨੇ ਆਖਿਆ ਸੀ ਵੀ ਮੈਨੂੰ ਅਮਰੀਕਾ ਦੇ ਵਿੱਚ ਹਵਾਲਗਿਰੀ ਜਿਹੜੀ ਉਹ ਨਾ ਦਿੱਤੀ ਜਾਵੇ। ਪਰ ਅੱਜ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ FBI ਦੇ ਦੁਆਰਾ ਨਿਖਿਲ ਗੁਪਤਾ ਨੂੰ ਪ੍ਰਾਗ ਤੋਂ ਮੈਨਹੈਟਨ ਦੇ ਵਿੱਚ, ਨਿਊਯਾਰਕ ਦੇ ਵਿੱਚ ਲੈ ਆਂਦਾ ਗਿਆ ਆ। ਬਿਲਕੁਲ, ਜੇ ਸਿੱਧੇ ਸ਼ਬਦਾਂ 'ਚ ਕਿਹਾ ਜਾਵੇ ਤੇ ਅਮਰੀਕਾ ਵਾਲੇ ਨਿਖਿਲ ਗੁਪਤੇ ਨੂੰ ਚੱਕ ਲਿਆਏ ਤੇ ਇਸ ਵੇਲੇ ਨਿਖਿਲ ਗੁਪਤਾ ਜੋ ਅਮਰੀਕਾ ਦੀ ਬਰੁਕਲਿਨ ਦੀ ਜਿਹੜੀ ਜੇਲ੍ਹ ਹੈਗੀ ਆ ਉੱਥੇ ਕੈਦੀ ਨੰਬਰ 20301-511 ਸੋ 20301-511 ਨੰਬਰ ਕੈਦੀ ਨੰਬਰ ਇਸ ਨੂੰ ਅਸਾਈਨ ਕਰ ਦਿੱਤਾ ਗਿਆ ਹੈ। ਕੁਝ ਘੰਟੇ ਪਹਿਲਾਂ ਜਿਹੜੇ ਆ ਨਿਖਿਲ ਗੁਪਤਾ ਨੂੰ ਅਮਰੀਕਾ ਦੀ ਸਰਕਾਰ ਚੱਕ ਲਿਆਈ ਆ। ਸਾਰੇ ਜਿਹੜੇ ਮੇਜਰ ਨਿਊਜ਼ਪੇਪਰ ਆ, ਵਾਸ਼ਿੰਗਟਨ ਪੋਸਟ, NBC, ਦ ਵੀਕ, ਇਹ ਸਾਰੇ ਰਿਪੋਰਟ ਕਰ ਰਹੇ ਹੈਗੇ ਆ। ਬਿਲਕੁਲ, ਨਿਖਿਲ ਗੁਪਤਾ ਨੂੰ ਪਿਛਲੇ ਸਾਲ ਜਿਹੜਾ ਇੰਡਾਈਟਮੈਂਟ ਦੇ ਵਿੱਚ ਨਾਮ ਇਸ ਦਾ ਸਾਹਮਣੇ ਆਇਆ ਸੀ ਵੀ ਸਿੱਖ ਫਾਰ ਜਸਟਿਸ ਦੇ ਜਿਹੜੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਵਿੱਚ ਇਸ ਨੇ ਸੁਪਾਰੀ ਦਿੱਤੀ ਸੀ। $1 ਲੱਖ ਇਸ ਨੇ ਮੁਕਰਰ ਕੀਤਾ ਸੀ, ਜਿਸ ਵਿੱਚੋਂ ਕੁਛ $1000 ਜਿਹੜਾ ਦੇ ਚੁੱਕਾ ਸੀ। DEA ਦਾ ਜਿਹੜਾ ਅੰਡਰਕਵਰ ਏਜੰਟ ਸੀ ਉਸ ਨੇ ਉਹ ਹਿਟਮੈਨ ਬਣਿਆ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ ਇਸ ਪੂਰੇ ਖੇਲ ਦਾ ਜਿਹੜਾ ਉਹ ਪਰਦਾਫਾਸ਼ ਹੋਇਆ ਸੀ। ਹੁਣੇ ਕੁਝ ਮਹੀਨੇ ਪਹਿਲਾਂ ਵਾਸ਼ਿੰਗਟਨ ਪੋਸਟ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਦੇ ਵਿੱਚ ਇਹ ਸ਼ੇਅਰ ਕੀਤਾ ਸੀ ਵੀ ਨਿਖਿਲ ਗੁਪਤਾ ਸਿੱਧਾ ਰਾ ਏਜੰਟਸ ਦੇ ਵਾਕਫ ਸੀਗਾ, ਉਹਨਾਂ ਦੇ ਨਾਲ ਮਿਲ ਜੁਲ ਕੇ ਚੱਲ ਰਿਹਾ ਸੀ। ਜਿਹੜਾ ਯਾਦਵ ਨਾਂ ਦਾ ਆ, ਵਿਕਰਮ ਯਾਦਵ ਨਾਂ ਦਾ ਬੰਦਾ ਰਾ ਦਾ ਏਜੰਟ ਆ, ਉਸ ਦਾ ਨਾਮ ਸਾਹਮਣੇ ਆਇਆ ਸੀ ਜੋ ਕਿ ਸਿੱਧਾ ਅਜੀਤ ਡੋਵਲ ਨੂੰ ਰਿਸਪੌਂਡ ਕਰਦਾ ਸੀ। ਤੇ ਅਜੀਤ ਡੋਵਲ ਸਭ ਨੂੰ ਪਤਾ ਆ ਵੀ ਇਸ ਟਾਈਮ ਤੀਜੀ ਵਾਰ ਬਣੇ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਉਸ ਦਾ ਕਾਫੀ ਖਾਸ ਬੰਦਾ ਮੰਨਿਆ ਜਾਂਦਾ ਆ ਜੀ। ਇਹ ਸਾਰੇ ਕੇਸ ਦੇ ਵਿੱਚ ਜਿਹੜੀ ਪਲੀ ਬਾਰਗੇਨ ਆ, ਕਹਿੰਦੇ ਵੀ ਇਹ ਹੋਊਗੀ ਮੋਸਟ ਪ੍ਰੋਬਬਲੀ ਜੇ ਗੁਪਤਾ ਐਗਰੀ ਕਰ ਜਾਂਦਾ ਵੀ ਹਾਂ ਮੈਂ ਭਾਰਤ ਸਰਕਾਰ ਦੇ ਕਹੇ ਦੇ ਉੱਤੇ ਜਾਂ ਇੰਡੀਅਨ ਏਜੰਸੀ ਦੇ ਕਹੇ ਦੇ ਉੱਤੇ ਇਹ ਕੰਮ ਕੀਤਾ ਸੀਗਾ, ਤੇ ਕਿਉਂਕਿ ਇਹਦੇ ਨਾਲ ਉਹਨੂੰ ਫਿਰ ਸਜ਼ਾ ਜਿਹੜੀ ਘਟ ਸਕਦੀ ਆ। ਨਹੀਂ ਤਾਂ ਜੋ ਉਸਨੇ ਕ੍ਰਾਈਮ ਕੀਤਾ ਹੈਗਾ ਉਸ ਦੇ ਮੁਤਾਬਕ ਟਾਈਟਲ 18 ਜੋ ਯੂਨਾਈਟਿਡ ਸਟੇਟਸ ਕੋਡ ਸੈਕਸ਼ਨ 1958 ਹੈਗਾ, ਉਹਦੇ ਵਿੱਚ ਮਰਡਰ ਫॉर ਹਾਇਰ, ਕਨਸਪੀਰੇਸੀ ਟੂ ਕਮਿਟ ਮਰਡਰ ਫॉर ਹਾਇਰ, ਉਹ 'ਚ 20 ਸਾਲਾਂ ਦੀ ਸਜ਼ਾ ਹੋਣੀ ਆ, 10 ਸਾਲ ਈਚ ਦੇ ਲਈ। ਤੇ ਜੇ ਰੱਬ ਨਾ ਕਰੇ ਬੰਦਾ ਮਰ ਜਾਂਦਾ ਹੈਗਾ ਆ ਇਦਾਂ ਕਿਸੇ ਜਿਹੜੇ ਹਿਟਮੈਨ ਤੋਂ, ਤੇ ਉਹਦੇ ਨਾਲ $2.5 ਲੱਖ ਦਾ ਫਾਈਨ ਤੇ ਜਿਹੜੀ ਡੈਥ ਪੈਨਲਟੀ ਤੱਕ ਹੁੰਦੀ ਆ। ਪਰ ਇਹਨੂੰ ਜਿਹੜਾ ਆ 20 ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈਗੀ ਆ। ਸੋ ਜਿਹੜੇ ਸੋਰਸਸ ਕਹਿੰਦੇ ਕਲੋਜ਼ ਟੂ ਗੁਪਤਾ ਦੇ ਟਰਾਇਲ ਹੈਗੇ ਆ, ਉਹ ਇਹ ਕਹਿ ਰਹੇ ਹੈਗੇ ਆ ਵੀ ਇਹ ਬਿਲਕੁਲ ਪਲੀਆ ਬਾਰਗਨ ਕਰੂਗਾ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ। US ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹ ਪੂਰਾ ਜ਼ੋਰ ਲਾਣਗੇ ਵੀ ਇਸ ਦੇ ਉੱਤੇ ਪੂਰਾ ਜਿਹੜਾ ਚਾਰਜ ਲਾਏ ਜਾਣ ਤਾਂ ਕਿ ਆਉਣ ਵਾਲੇ ਸਮੇਂ 'ਚ ਅਮਰੀਕਾ ਦੇ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਕੋਈ ਬਾਹਰਲੀ ਸਰਕਾਰ ਜਾਂ ਬਾਹਰਲੀ ਸਰਕਾਰ ਦੇ ਕਰਿੰਦੇ ਕਿਸੇ ਤਰ੍ਹਾਂ ਜਾਨੀ ਨੁਕਸਾਨ ਨਾ ਕਰ ਸਕਣ। ਬਿਲਕੁਲ, ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ, ਇਹ ਸਾਰਾ ਕੁਝ ਆਪਣੇ ਸਾਹਮਣੇ ਆ। 3 ਟੀਅਰ ਅਮਰੀਕਾ ਦੇ ਵਿੱਚ ਜਸਟਿਸ ਸਿਸਟਮ ਆ, ਹੇਠਲੀਆਂ ਅਦਾਲਤਾਂ, ਹਾਈ ਕੋਰਟਸ, ਫਿਰ ਸੁਪਰੀਮ ਕੋਰਟ ਤੱਕ ਇਹ ਲੰਬਾ ਕੇਸ ਜਿਹੜਾ ਉਹ ਚੱਲ ਸਕਦਾ ਆ। ਅਮਰੀਕਾ ਦੇ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਨੇ ਪਿਛਲੇ ਸਾਲ ਜੋ ਦਸਤਾਵੇਜ਼ ਸਾਹਮਣੇ ਲਿਆਂਦੇ ਸੀ ਉਹਦੇ ਵਿੱਚ ਇਸ ਦਾ ਕਲੀਅਰਲੀ ਹੱਥ ਸਾਹਮਣੇ ਆ ਰਿਹਾ ਸੀ। ਵਾਸ਼ਿੰਗਟਨ ਪੋਸਟ ਇਨਵੈਸਟੀਗੇਟਿਵ ਰਿਪੋਰਟ ਦੇ ਵਿੱਚ ਰਾ ਦੇ ਏਜੰਟਸ ਦਾ ਜਿਹੜਾ ਸਿੱਧਾ ਹੱਥ ਆ ਰਿਹਾ ਆ। ਸੋ ਜਿਹੜੇ ਵੀ ਨਿਖਿਲ ਗੁਪਤਾ ਦੇ ਨਜ਼ਦੀਕ ਨੇ ਉਹਨਾਂ ਨੂੰ ਹੁਣ ਭਾਜਣਾ ਜਿਹੜੀਆਂ ਉਹ ਪੈਣੀਆਂ ਸ਼ੁਰੂ ਹੋਣਗੀਆਂ। ਉਹ ਕਿਹੜੇ ਰਾਹ ਜਿਹੜੇ ਉਹ ਜਾਣਗੇ, ਇਰਦ ਗਿਰਦ ਤੁਸੀਂ ਦੇਖਿਓ ਜਿਨ੍ਹਾਂ ਨੂੰ ਤੁਸੀਂ ਕਿਹੜੇ ਬੰਦੇ ਜਿਹੜੇ ਉਹ ਸਮਝਦੇ ਆ, ਹੋ ਸਕਦਾ ਉਹ ਚੁੱਪ ਹੋ ਜਾਣ, ਹੋ ਸਕਦਾ ਉਹ ਗਾਇਬ ਹੋ ਜਾਣ, ਹੋ ਸਕਦਾ ਆ ਵੀ ਉਹ ਕੁਛ ਹੋਰ ਵੀ ਜਿਹੜਾ ਫੜਫੜਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨ। ਸੋ ਬਹੁਤ ਕੁਛ ਜਿਹੜਾ ਉਹ ਹੋਣ ਜਾ ਰਿਹਾ ਆ। ਅਮਰੀਕਾ ਜਿਹੜਾ ਨਿਖਿਲ ਗੁਪਤਾ ਨੂੰ ਚੱਕ ਲਿਆਂਦਾ ਆ,
ਹਵਾਲਗਿਰੀ ਜਿਹੜੀ ਉਸ ਦੀ ਮਿਲ ਚੁੱਕੀ ਆ। ਅਮਰੀਕਾ ਦੀ ਜਿਹੜੀ ਬੋਰਡ ਆਫ ਪ੍ਰਿਜ਼ਨ ਇਨਮੇਟ ਦੇ ਮੁਤਾਬਕ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਜੋ ਬਰੁਕਲਿਨ ਦੇ ਵਿੱਚ ਪੈਂਦਾ ਆ, ਇਹ ਕੇਂਦਰ ਦੀ ਜਿਹੜੀ ਇਹ ਫੈਸਿਲਿਟੀ ਆ, ਡਿਟੈਂਸ਼ਨ ਫੈਸਿਲਿਟੀ ਆ, ਉੱਥੇ ਇਸ ਨੂੰ 20301 511 ਕੈਦੀ ਨੰਬਰ ਅਸਾਈਨ ਕਰ ਦਿੱਤਾ ਗਿਆ ਆ। ਇਸ ਟਾਈਮ ਅਮਰੀਕਾ ਦੇ ਵਿੱਚ ਇਸ ਦੀ ਹਵਾਲਗਿਰੀ ਹੋ ਚੁੱਕੀ ਆ ਤੇ ਹੁਣ ਬਹੁਤ ਹੀ ਜਲਦ ਜਿਹੜਾ ਇਸ ਨੂੰ ਕੱਲ ਨੂੰ ਮੋਸਟ ਪ੍ਰੋਬਬਲੀ ਸੋਮਵਾਰ ਨੂੰ ਜਿਹਨੂੰ ਅਦਾਲਤ ਵਿੱਚ ਪੇਸ਼ ਜਿਹੜਾ ਉਹ ਕੀਤਾ ਜਾਊਗਾ, ਚਾਰजेस ਜਿਹੜੇ ਉਹਦੇ ਸੁਣਾਏ ਜਾਣਗੇ। ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਹੁਣੀ ਕੁਝ ਦਿਨਾਂ ਦੇ ਵਿੱਚ ਵਿਜ਼ਿਟ ਕਰਨ ਜਾ ਰਹੇ ਆ ਇੰਡੀਆ ਨੂੰ ਤੇ ਉਹ ਆਪਣੇ ਕਾਊਂਟਰ ਪਾਰਟ ਅਜੀਤ ਡੋਵਲ ਨੂੰ ਮਿਲਣਗੇ, ਜਿਹਦੇ ਉੱਤੇ ਡਾਇਰੈਕਟਲੀ ਜਿਹੜੇ ਚਾਰजेस ਲੱਗਦੇ ਹੈਗੇ ਵੀ ਕਿਸ ਤਰ੍ਹਾਂ ਜਿਹੜਾ ਇਹ ਲਿੰਕਡ ਹੈਗਾ। ਹੁਣ ਇਹ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਦੀ ਮੀਟਿੰਗ ਕਿਸ ਤਰ੍ਹਾਂ ਜਿਹੜੀ ਆ ਭਾਰਤ ਦੇ ਅਜੀਤ ਡੋਵਾਲ ਨਾਲ ਰਹਿੰਦੀ ਹੈਗੀ ਆ। ਇਹਦੇ ਵਿੱਚ ਇਹ ਕਲੀਅਰ ਕਰਦੇ ਜਾਈਏ, ਦੱਸਦੇ ਜਾਈਏ, ਪ੍ਰੋਸੀਕਿਊਟਰਸ ਨੇ ਕਲੀਅਰ ਦੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਦੱਸਿਆ ਆ ਵੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਕਤਲ ਹੋਇਆ ਸੀ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਉਸ ਦੀ ਬਾਡੀ ਦੀ ਜਿਹੜੀ ਫੁਟੇਜ ਆ ਉੱਥੇ ਤੱਕ ਪਹੁੰਚਾਈ ਗਈ ਸੀ। 4 ਬੰਦੇ ਉਸ ਮਾਮਲੇ ਵਿੱਚ ਆਪਣੇ ਗਵਾਂਢੀ ਮੁਲਕ ਕੈਨੇਡਾ ਨੇ ਹੁਣੇ ਜਿਹੜੇ ਉਹ ਗ੍ਰਿਫਤਾਰ ਕੀਤੇ ਹੈਗੇ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਇਹ ਸਾਰਾ ਕੁਝ ਦੱਸਿਆ ਸੀ। ਹਰਜੋਤ ਸਿੰਘ ਜੀ, ਜੂਨ ਦਾ ਮਹੀਨਾ ਸ਼ਹੀਦੀ ਹਫਤਾ, ਸ਼ਹੀਦੀ ਮਹੀਨਾ ਆ। ਇਹ ਜਿਹੜਾ 15, 16, 17, 18 ਜਿਹੜੀ ਜੂਨ ਆ, ਇਹ ਉਹ ਸਮਾਂ ਆ ਜਦੋਂ ਭਾਈ ਅਵਤਾਰ ਸਿੰਘ ਖੰਡਾ, ਉਸ ਤੋਂ ਬਾਅਦ ਭਾਈ ਨਿੱਜਰ, ਉਹਨਾਂ ਦਾ ਜਿਹੜਾ ਆ ਇਹ ਕਤਲ ਕੀਤਾ ਜਾਂਦਾ ਆ। ਉਹਨਾਂ ਦੀ ਸ਼ਹਾਦਤ ਜਿਹੜੀ ਇਸ ਦੇ ਵਿੱਚ ਹੁੰਦੀ ਆ। ਹੁਣੇ ਰੀਸੈਂਟਲੀ ਕੱਲ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਵੱਡੀ ਪਾਤਸ਼ਾਹੀ ਰੈਲੀ ਹੋਈ ਆ। ਉਸ ਤੋਂ 2 ਦਿਨ ਪਹਿਲਾਂ ਵਾਸ਼ਿੰਗਟਨ ਡੀਸੀ ਦੇ ਵਿੱਚ 40 ਸਾਲ ਦੇ ਹਮਲੇ ਦੀ ਯਾਦ ਦੇ ਵਿੱਚ ਇੰਟਰ ਜਿਹੜੀ ਰਿਲੀਜਨ ਆ ਉਹ ਸੈਰੇਮਨੀ ਜਿਹੜੀ ਹੋਈ ਆ, ਸਿੱਖ ਅਰਦਾਸ ਦੇ ਨਾਲ ਪ੍ਰੋਸੀਡਿੰਗ ਸਟਾਰਟ ਹੋਈ ਆ। 8 ਤੋਂ ਲੈ ਕੇ 12 ਕਾਂਗਰਸਮੈਨ, ਕਾਂਗਰਸ ਵੂਮਨ, ਉਹਨਾਂ ਨੇ ਸਿੱਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਜਿਹੜੀ ਕਾਕਸ ਬਣੀ ਸੀ ਉਸ ਮਾਮਲੇ ਦੇ ਵਿੱਚ ਵੱਡੇ ਜਿਹੜੇ ਉਹ ਬਿਆਨ ਦਿੱਤੇ ਨੇ। ਭਾਰਤ ਇਸ ਟਾਈਮ ਦੀ ਉਸ ਦੀ ਬਾਂਹ ਜਿਹੜੀ ਇਸ ਦੇ ਨਾਲ ਮਰੋੜੀ ਜਿਹੜੀ ਉਹ ਜਾ ਸਕਦੀ ਆ। G7 ਦੇ ਵਿੱਚ ਜਿਹੜਾ ਭਾਰਤੀ ਪ੍ਰਾਈਮ ਮਿਨਿਸਟਰ ਆ ਉਹ ਟਰੂਡੋ ਨੂੰ ਕਹਿੰਦੇ ਉਹ ਮਿਲਿਆ ਆ। ਟਰੂਡੋ ਹੀ ਉਹੀ ਬੰਦਾ ਆ ਜਿਸ ਨੇ ਸਤੰਬਰ ਮਹੀਨੇ ਦੇ ਵਿੱਚ ਜਿਹੜਾ ਭਾਰਤ ਦੇ ਉੱਤੇ ਐਲੀਗੇਸ਼ਨ ਲਾਏ ਸੀ। ਨਿਖਿਲ ਗੁਪਤਾ ਨੂੰ ਅਮਰੀਕਾ ਚੱਕ ਲਿਆਂਦਾ। ਇਹ ਇਸ ਟਾਈਮ ਬ੍ਰੇਕਿੰਗ ਨਿਊਜ਼ ਆਪਣੇ ਸਾਹਮਣੇ ਆ ਰਹੀ ਆ। ਇਸ ਦੇ ਵਿੱਚ ਜੋ ਵੀ ਅਪਡੇਟ ਹੋਊਗੀ ਆਪਾਂ ਪੰਜਾਬੀ ਰੇਡੀਓ USA ਦੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ, ਸਾਡੇ ਰੇਡੀਓ ਸਟੇਸ਼ਨ ਦੇ ਉੱਤੇ, ਸਾਡੇ ਸੋਸ਼ਲ ਮੀਡੀਆ ਦੇ ਉੱਤੇ, YouTube ਦੇ ਉੱਤੇ, Facebook ਦੇ ਉੱਤੇ, TikTok ਦੇ ਉੱਤੇ ਇਹ ਜਾਣਕਾਰੀਆਂ ਤੁਹਾਨੂੰ ਅਸੀਂ ਦਿੰਦੇ ਰਵਾਂਗੇ। ਸੋ ਸਾਰੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ